ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 4 ਸਤੰਬਰ ਦਿਨ ਐਤਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ 4082722500। ਇਸ ਦੇ ਨਾਲ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ, ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਸੁਰਿੰਦਰ ਕੌਰ ਧਾਮੀ ਸੀਰੀਜ਼, ਮੱਖਣ ਸਿੰਘ ਮਾਨ ਵਿਸਕੌਨਸਨ, ਦਲਬੀਰ ਸਿੰਘ ਗਿੱਲ ਲਾਈਵੋਕ, ਬਿੱਲਾ ਸੰਘੇੜਾ ਸੈਨ ਹੋਜ਼ੇ ਅਤੇ ਪ੍ਰਿਤਪਾਲ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਹਨਾਂ ਨੇ ਆਖਿਆ ਵੀ ਉਹ ਖੁਦ ਸੰਭਾਲਣਗੇ ਚੋਣਾਂ ਦੀ ਕਮਾਂਡ ਪੰਜਾਬ ਦੇ ਵਿੱਚ। ਬਿਲਕੁਲ ਜੀ, ਐਕਚੁਅਲੀ ਉਹਨਾਂ ਨੇ ਇਹ ਵੈਟੀਕਨ ਸਿਟੀ ਜਿੱਥੇ ਉਹ ਗਏ ਹੋਏ ਨੇ, ਜਿੱਥੇ ਕਿ ਮਦਰ ਟੈਰੇਸਾ ਹੋਰਾਂ ਨੂੰ ਸੰਤ ਦਾ ਦਰਜਾ ਜਿਹੜਾ ਜੀ ਉਹ ਦਿੱਤਾ ਗਿਆ, ਉੱਥੋਂ ਉਹਨਾਂ ਨੇ ਇਹ ਬਿਆਨ ਜਿਹੜਾ ਜੀ ਦਿੱਤਾ ਐਨ ਉਸ ਸਮੇਂ ਜਦੋਂ ਇੱਥੇ ਪੰਜਾਬ ਦੇ ਵਿੱਚ ਜਿਹੜੇ ਜੀ ਕਨਵੀਨਰ ਨੇ ਉਹ ਗੁਰਪ੍ਰੀਤ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਲਗਾ ਦਿੱਤਾ ਗਿਆ ਜੀ। ਜਿਹੜੇ ਅਰਵਿੰਦ ਕੇਜਰੀਵਾਲ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਚੋਣਾਂ ਦੀ ਕਮਾਂਡ ਜਿਹੜੀ ਹੈ ਜੀ ਉਹ ਖੁਦ ਸੰਭਾਲਣਗੇ ਤੇ ਜਿਹੜੇ ਵਰਕਰ ਨੇ, ਵੋਲੰਟੀਅਰ ਨੇ, ਉਹਨਾਂ ਨੂੰ ਕਿਸੇ ਕਿਸਮ ਦੇ ਨਾਲ ਘਬਰਾਉਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਆ। 8, 9, 10, 11 ਨੂੰ ਉਹ ਇੱਥੇ ਹੋਣਗੇ। ਉਦੋਂ ਬਾਅਦ 13 ਨੂੰ ਉਹਨਾਂ ਦਾ ਕੋਈ ਆਪਰੇਸ਼ਨ ਆ ਜੀ। ਉਸ ਤੋਂ ਬਾਅਦ ਫਿਰ ਅਗਲੇ ਕੁਝ ਦਿਨਾਂ ਦੇ ਵਾਸਤੇ ਉਹ ਇੱਥੇ ਹੋਣਗੇ। ਇਹ ਵੀ ਪਤਾ ਲੱਗਾ ਜੀ ਕਿ ਇੱਥੇ ਕਿਹੜਾ ਜੀ ਉਹਨਾਂ ਦੇ ਵਾਸਤੇ ਵੇਖ ਲਿਆ ਗਿਆ 10 ਅਕਤੂਬਰ ਤੋਂ ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਆ ਜਾਣਗੇ 3 ਮਹੀਨਿਆਂ ਦੇ ਵਾਸਤੇ। 150 ਦੇ ਕਰੀਬ ਜਿਹੜੀ ਆ ਜੀ ਉਹ ਰੈਲੀ ਇੱਥੇ ਉਹ ਕਰਨਗੇ। 117 ਵਿਧਾਨ ਸਭਾ ਹਲਕੇ, ਇਹਦਾ ਮਤਲਬ ਇਹ ਕਿ ਜਿਹੜੇ ਅਹਿਮ ਹਲਕੇ ਨੇ ਉਹਨਾਂ ਦੇ ਵਿੱਚ ਇੱਕ ਤੋਂ ਵੱਧ ਰੈਲੀਆਂ ਵੀ ਜਿਹੜੀਆਂ ਉਹ ਅਰਵਿੰਦ ਕੇਜਰੀਵਾਲ ਹੋਰੀ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਕਰਨਗੇ। ਉਧਰ ਜਿੰਨੀਆਂ ਖਬਰਾਂ ਮਿਲ ਰਹੀਆਂ ਨੇ ਕਿ ਗੁਰਪ੍ਰੀਤ ਸਿੰਘ ਹੋਰਾਂ ਨੂੰ ਜਿਹੜਾ ਜੀ ਲਾਇਆ ਗਿਆ ਇਹਦਾ ਕਨਵੀਨਰ ਪੰਜਾਬ ਦਾ, ਜਿਹੜੀ ਪਾਰਟੀ ਹੈ ਜੀ ਉਹ ਇੱਕ ਕਿਸਮ ਦੇ ਨਾਲ ਪੁਰਾਣਾ ਤਜਰਬਾ ਜਿਹੜਾ ਜੀ ਉਹ ਨਹੀਂ ਕਰਨਾ ਚਾਹੁੰਦੀ, ਜਿਵੇਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਸੀਗਾ ਜੀ। ਇਹਦੇ ਵਿੱਚ ਇਹਨੂੰ ਹੁਣ ਢਾਂਚਾ ਜਿਹੜਾ ਜੀ ਉਹ ਵਧਾਇਆ ਜਾਊਗਾ। ਉਹ ਇਕੱਲੇ ਜਿਹੜਾ ਜੀ ਫੈਸਲਾ ਨਹੀਂ ਕੋਈ ਲੈ ਸਕਣਗੇ, ਬਲਕਿ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਵਾਈਸ ਕਨਵੀਨਰ ਨੇ ਜਾਂ ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਲਾਏ ਜਾਣਗੇ, ਜਿਹੜੇ ਸੰਭਾਵੀ ਰੂਪ ਦੇ ਵਿੱਚ 10 ਹੋ ਸਕਦੇ ਨੇ, ਜਾਂ ਜਿਹੜੇ ਜਨਰਲ ਸੈਕਟਰੀ ਨੇ ਉਹ ਇਦੋਂ ਦੁੱਗਣੇ ਹੋ ਸਕਦੇ ਨੇ, ਜਾਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹ 5 ਹੋ ਸਕਦੇ ਨੇ, ਤੇ 10 ਜਿਹੜੇ ਨੇ ਜੀ ਉਹ ਸੈਕਟਰੀ ਤੇ ਜਨਰਲ ਸੈਕਟਰੀ ਜਿਹੜੇ ਹੋ ਸਕਦੇ ਨੇ, ਜਿਹੜੇ ਕਿ ਇਸ ਢਾਂਚੇ ਨੂੰ ਜਿਹੜਾ ਉਹ ਚਲਾਉਣਗੇ। ਬੇਸ਼ੱਕ ਇਹਦਾ ਰਲਿਆ ਮਿਲਿਆ ਪ੍ਰਤੀਕਰਮ ਵੀ ਜਿਹੜਾ ਜੀ ਉਹ ਮਿਲ ਰਿਹਾ। ਕਿਤੇ ਤਾਂ ਇਹ ਕਿਹਾ ਜਾ ਰਿਹਾ ਕਿ ਗੁਰਪ੍ਰੀਤ ਘੁੱਗੀ ਹੋਰੀ ਅਜੇ ਨਵੇਂ ਆਏ ਨੇ ਪਾਰਟੀ ਦੇ ਵਿੱਚ 6 ਮਹੀਨੇ ਪਹਿਲਾਂ। ਦੂਸਰੀ ਗੱਲ, ਉਹ ਸਿਆਸਤ ਦੇ ਵਿੱਚ ਵੀ ਨਵੇਂ ਨੇ। ਕੁਝ ਲੋਕ ਸੋਚਦੇ ਨੇ ਕਿ ਉਹ ਪਤਾ ਨਹੀਂ ਕੈਪੇਬਲ ਜਿਹੜਾ ਜੀ ਉਹ ਹੈਗੇ ਕਿ ਨਹੀਂ, ਉਹ ਇਹਨੂੰ ਚਲਾ ਸਕਣਗੇ ਜਾਂ ਨਹੀਂ। ਪਰ ਨਾਲ ਦੀ ਨਾਲ ਕੁਝ ਇਹ ਵੀ ਜਿਹੜਾ ਜੀ ਤਰਕ ਹੈਗਾ ਕਿ ਜਿਹੜੇ ਪੁਰਾਣੇ ਨੇ, ਜਿਨ੍ਹਾਂ ਕੋਲੇ ਤਜਰਬਾ ਆ ਬਹੁਤ ਲੰਬਾ, ਉਹਨਾਂ ਨੇ ਕਿਹੜਾ ਜਿਹੜਾ ਜੀ ਉਹ ਖੂਨ ਖੋਲਿਆ ਜਿਹੜਾ ਕਿ ਇਹ ਨਹੀਂ ਕਰ ਸਕਦੇ। ਇਹ ਵੀ ਕੁਝ ਲੋਕ ਸੋਚਦੇ ਨੇ ਕਿ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਸੋਚ ਨਵੀਂ ਹੈ, ਕੁਝ ਡਿਫਰੈਂਟ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲ ਸਕਣ। ਔਰ ਦੂਜੀ ਗੱਲ, ਜਿਹੜੀ ਪ੍ਰਚਾਰ ਜਿਹੜਾ ਵਿਰੋਧੀ ਪਾਰਟੀਆਂ ਕਰਦੀਆਂ ਸੀ, ਟੋਪੀ ਵਾਲੇ ਜਿਹੜਾ ਨਾਮ ਲੈ ਕੇ ਸੁਖਬੀਰ ਸਿੰਘ ਬਾਦਲ ਹੋਰੀ ਖਾਸ ਤੌਰ ਤੇ ਟੋਪੀ ਵਾਲੇ ਕਹਿੰਦੇ ਨੇ, ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਪੱਗ ਵਾਲੇ ਵਿਅਕਤੀ ਨੂੰ ਲਾ ਕੇ ਸ਼ਾਇਦ ਇਸ ਗੱਲ ਨੂੰ ਠੱਲ੍ਹ ਦਾ ਯਤਨ ਕੀਤਾ ਜੀ। ਅਤੇ ਇਸ ਦੇ ਨਾਲ ਨਾਲ ਇੱਕ ਇਹ ਵੀ ਖਬਰ ਸੀਗੀ ਵੀ ਕੁਝ ਓਬਜ਼ਰਵਰ ਵੀ ਵਾਪਸ ਦਿੱਲੀ ਨੂੰ ਜਿਹੜੇ ਮੰਗਾ ਲਏ ਗਏ ਨੇ। ਓਬਜ਼ਰਵਰਾਂ ਦੀ ਗਿਣਤੀ ਜਿਹੜੀ ਉਹਦੇ ਵਿੱਚ ਘਾਟਾ ਹੋਇਆ, ਇਸ ਦੇ ਪਿੱਛੇ ਕੋਈ ਖਾਸ ਕਾਰਨ ਸੀਗਾ?
ਇਹ ਕਿਹਾ ਜਾ ਰਿਹਾ ਜੀ ਵੈਸੇ 13 ਅਬਜ਼ਰਵਰ ਨੇ, ਕਿਉਂਕਿ ਜਿਹੜੇ 13 ਲੋਕ ਸਭਾ ਹਲਕੇ ਨੇ, ਹਰ ਹਲਕੇ ਦੇ ਉੱਤੇ ਇੱਕ ਦਿੱਲੀ ਤੋਂ ਅਬਜ਼ਰਵਰ ਜਿਹੜਾ ਜੀ ਉਹ ਲੱਗਿਆ ਹੋਇਆ। ਇਹ ਤਕਰੀਬਨ ਸਾਰੇ ਅਗਲੇ ਕੁਝ ਦਿਨਾਂ ਦੇ ਦੌਰਾਨ ਵਾਪਸ ਜਿਹੜੇ ਆ ਜੀ ਉਹ ਸੱਦ ਲਏ ਜਾਣਗੇ ਜੀ। ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਦੀ ਜਿਹੜੀ ਜ਼ਰੂਰਤ ਸੀਗੀ ਉਹ ਢਾਂਚੇ ਤੱਕ ਸੀਗੀ। ਹੁਣ ਜਦੋਂ ਕਿ ਢਾਂਚਾ ਜਿਹੜਾ ਜੀ ਉਹ ਪ੍ਰੋਪਰ ਕੰਮ ਕਰਨਾ ਉਹਨੇ ਸ਼ੁਰੂ ਕਰ ਦਿੱਤਾ, ਉਹ ਗਿੜਨ ਲੱਗ ਗਿਆ ਤੇ ਜਿਹੜੀ ਪਾਰਟੀ ਆ ਉਹ ਦੂਜੀਆਂ ਪਾਰਟੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਉਹ ਇੱਕ ਨੈਸ਼ਨਲ ਪਾਰਟੀ ਆ। ਦਿੱਲੀ ਤੋਂ ਉਹ ਢਾਂਚਾ ਬਣਾਉਣ ਜ਼ਰੂਰ ਆਏ ਸਨ, ਹੁਣ ਅੱਗੋਂ ਜਿਹੜਾ ਜੀ ਇਹਨੂੰ ਪੰਜਾਬੀ ਜਿਹੜੇ ਆ ਜੀ ਉਹ ਰਨ ਕਰਨਗੇ। ਉਹ ਜਿਹੜਾ ਜੀ ਇਹਦੇ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਤੇ ਪੰਜਾਬੀਆਂ ਦੀ ਜ਼ਿਆਦਾ ਜਿਹੜਾ ਜੀ ਹੋਊਗਾ। ਜਿਹੜਾ ਇੱਕ ਇਲਜ਼ਾਮ ਦੂਜੀਆਂ ਪਾਰਟੀਆਂ ਲਾਉਂਦੀਆਂ ਨੇ ਕਿ ਦਿੱਲੀ ਤੋਂ ਜਿਹੜੀ ਆ ਜੀ ਇਹ ਪਾਰਟੀ ਚੱਲ ਰਹੀ ਆ, ਸ਼ਾਇਦ ਇਹਨੂੰ ਜਿਹੜਾ ਜੀ ਉਹ ਠੱਲਣ ਦੇ ਵਾਸਤੇ ਉਹਨਾਂ ਨੇ ਇਹ ਕੀਤਾ ਜੀ। ਕੁਝ ਅਬਜ਼ਰਵਰ ਵਾਪਸ ਮੰਗਵਾਏ ਗਏ ਨੇ, ਬਾਕੀ ਜਿਹੜੇ ਆ ਜੀ ਉਹ ਵਾਪਸ ਸੱਦ ਲਏ ਜਾਣਗੇ ਅਗਲੇ ਕੁਝ ਦਿਨਾਂ ਦੇ ਦੌਰਾਨ 13 ਦੇ 13 ਜੀ ਜੀ ਜੀ। ਅੱਗੇ ਵਧਦੇ ਆਪਾਂ ਪੰਨੂ ਜੀ ਵੀ ਸੰਸਦ ਦੇ ਵਿੱਚ ਹਾਜ਼ਰੀ ਦੇ ਮਾਮਲੇ ਕਿਰਨ ਖੇਰ ਮੋਹਰੀ ਜਿਹੜੇ ਅਦਾਕਾਰ ਤੋਂ ਸੰਸਦ ਬਣਨ ਵਾਲੇ ਜਿਹੜੇ ਨੇ ਜੀ, ਔਰ ਵੈਸੇ ਦੇਖਿਆ ਜਾਵੇ ਤਾਂ ਅਦਾਕਾਰ ਸੰਸਦ ਬਣ ਗਏ ਤੇ ਸੰਸਦ ਵਾਲੇ ਅਦਾਕਾਰੀ ਜਿਹੜੀ ਕਰ ਰਹੇ ਇੱਕ ਕਿਸਮ ਦੇ ਨਾਲ। ਭਾਜਪਾ ਦੀ ਜਿਹੜੀ ਕਿਰਨ ਖੇਰ ਆ ਜੀ ਉਹਦੀ ਬਾਜੀ ਆ ਇਸ ਮਾਮਲੇ ਦੇ ਵਿੱਚ ਜਿਹੜੀ ਹਾਜ਼ਰੀ ਦੇ ਪੱਖ ਤੋਂ। ਜਿਹੜੀ ਇਹਨਾਂ ਦਾ ਗੈਰ ਸਰਕਾਰੀ ਸੰਗਠਨ ਹੈ ਜੀ PRS ਲੈਜਿਸਲੇਟਿਵ ਰਿਸਰਚ, ਉਹਦੇ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੀ ਕਿਰਨ ਖੇਰ ਜਿਹੜੀ ਆ ਜੀ ਉਹਦੀ ਹਾਜ਼ਰੀ 85% ਰਹੀ ਆ, ਜਿਹੜੇ ਕਿ ਬਾਕੀ ਅਦਾਕਾਰ ਮੈਂਬਰਾਂ ਦੇ ਨਾਲੋਂ ਵੱਧ ਹੈ। ਉਸ ਤੋਂ ਬਾਅਦ ਅਹਿਮਦਾਬਾਦ ਪੂਰਬੀ ਹਲਕੇ ਤੋਂ ਭਾਜਪਾ ਦੇ ਮੈਂਬਰ ਪਰੇਸ਼ ਰਾਵਲ, ਤ੍ਰਿਣਮੂਲ ਕਾਂਗਰਸ ਦੀ ਬੀਰਭੂਮ ਤੋਂ ਚੁਣੀ ਗਈ ਸ਼ਤਾਬਦੀ ਰਾਏ ਤੇ ਉੱਤਰੀ ਪੂਰਬ ਦਿੱਲੀ ਤੋਂ ਚੁਣੇ ਗਏ ਭੋਜਪੁਰੀ ਗਾਇਕ ਤੇ ਕਲਾਕਾਰ ਮਨੋਜ ਤਿਵਾੜੀ ਦਾ ਨੰਬਰ ਆਉਂਦਾ। ਇਹਨਾਂ ਸਾਰਿਆਂ ਦੀ ਹਾਜ਼ਰੀ ਜਿਹੜੀ ਆ ਜੀ ਉਹ 76% ਰਹੀ ਆ। ਲੋਕ ਸਭਾ ਦੇ ਵਿੱਚ ਸੰਸਦ ਮੈਂਬਰਾਂ ਦੀ ਹਾਜ਼ਰੀ ਦੀ ਕੌਮੀ ਔਸਤ ਜਿਹੜੀ ਹੈ ਜੀ 82% ਹੈ। ਰਾਜ ਸਭਾ ਦੇ ਵਿੱਚ ਹਾਜ਼ਰੀ ਦੀ ਜਿਹੜੀ ਔਸਤ ਹੈ ਜੀ ਉਹ 79% ਜਿਹੜੀ ਹੈ ਜੀ ਉਹ ਹੈਗੀ ਆ। ਮਥੁਰਾ ਹਲਕੇ ਤੋਂ ਚੁਣੀ ਗਈ ਅਦਾਕਾਰਾ ਹੇਮਾ ਮਾਲਿਨੀ ਦੀ ਸੰਸਦ ਦੇ ਵਿੱਚ ਹਾਜ਼ਰੀ 37% ਰਹੀ ਆ। ਉਹ ਸਿਰਫ 10 ਬਹਿਸਾਂ ਦੇ ਵਿੱਚ ਸ਼ਾਮਲ ਹੋਈ ਹੈ, 113 ਉਹਨੇ ਸਵਾਲ ਪੁੱਛੇ ਨੇ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਜਿਹੜੇ ਨੇ ਜੀ ਤੇ ਅਗਨੀਪਥ ਫਿਲਮ ਦੇ ਜਿਹੜੇ ਕਲਾਕਾਰ ਨੇ ਉਹਦੀ ਹਾਜ਼ਰੀ ਸਿਰਫ 9% ਰਹੀ ਆ ਦੇਵ ਅਧਿਕਾਰੀ ਦੀ। ਔਰ ਜਿਹੜੇ ਜੀ ਉਹਨੇ ਕਿਸੇ ਜਗ੍ਹਾ ਦੇ ਉੱਤੇ ਸ਼ਾਮਲ ਨਹੀਂ ਹੋਈ ਔਰ ਕੋਈ ਸਵਾਲ ਨਹੀਂ ਪੁੱਛਿਆ। ਰੇਖਾ ਜਿਹੜੀ ਇਹਦੀ ਸਭ ਤੋਂ ਫਾਡੀ ਆ। ਵਿਨੋਦ ਖੰਨਾ ਵੀ ਜਿਹੜੇ ਉਹ ਫਾਡੀਆਂ ਦੇ ਵਿੱਚ ਸ਼ਾਮਲ ਨੇ। ਜਿਹੜੇ ਭਗਵੰਤ ਮਾਨ ਹੋਰੀ ਨੇ ਜੀ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਜੀ ਉਹ 64% ਰਹੀ ਆ। ਪਰ ਕਿਉਂਕਿ ਜਿਹੜਾ ਸੈਸ਼ਨ ਹੋ ਕੇ ਹਟਿਆ ਇਹਦੇ ਵਿੱਚ ਉਹਨਾਂ ਨੂੰ ਰੋਕ ਦਿੱਤਾ ਗਿਆ ਸੀਗਾ ਆਉਣ ਤੋਂ। ਅਜੇ ਇਹ ਮਾਮਲਾ ਜਿਹੜਾ ਜੀ ਚੱਲੀ ਜਾਂਦਾ, ਇਸ ਕਰਕੇ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਜੀ ਉਹ 64% ਰਹੀ ਹੈ। ਜੇ ਨਾਲ ਸ਼ਾਮਲ ਹੁੰਦੀ ਤੇ ਸ਼ਾਇਦ ਕਿਰਨ ਖੇਰ ਦੇ ਬਰਾਬਰ ਜਿਹੜਾ ਜੀ ਹੁੰਦੀ। ਤੇ ਜਿਹੜੇ ਸੰਸਦ ਮੈਂਬਰ ਤੋਂ ਅਦਾਕਾਰੀ ਜ਼ਿਆਦੀ ਕਰਦੇ ਨੇ ਜੀ ਉਹ ਫਾਡੀਆਂ ਦੇ ਵਿੱਚ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਮੋਹਰੀ ਚੱਲ ਰਹੇ ਨੇ ਇਸ ਵੇਲੇ। ਜੀ ਜੀ ਜੀ, ਉਹ ਸ਼ੁਰੂ ਤੋਂ ਹੀ ਇਸ ਕੰਮ ਦੇ ਵਿੱਚ ਮੋਹਰੀ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ ਸ਼ਹਿਰਾਂ ਦਾ ਅਸਲ ਵਿਕਾਸ ਤੇ ਸਰਕਾਰੀ ਇਸ਼ਤਿਹਾਰ। ਬਿਲਕੁਲ ਜੀ, ਅੱਜ ਕੱਲ੍ਹ ਬੜੇ ਵੱਡੇ ਇਸ਼ਤਿਹਾਰ ਜਿਹੜੇ ਆ ਨਾ ਜੀ ਉਹ ਅਖਬਾਰਾਂ ਦੇ ਵਿੱਚ ਫੁੱਲ ਪੇਜ ਦੇ 2-2 ਸਫ਼ਿਆਂ ਦੇ ਜਿਹੜੇ ਆ ਜੀ ਉਹ ਵੇਖਣ ਨੂੰ ਮਿਲਦੇ ਨੇ। ਐਗਜ਼ੈਕਟਲੀ ਉਹ ਸਮਾਂ ਚੇਤੇ ਆਉਂਦਾ ਜਦੋਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਆਪਣੀ ਟਰਮ ਪੂਰੀ ਕਰ ਰਹੀ ਸੀਗੀ ਸੈਂਟਰ ਦੇ ਵਿੱਚ। ਅੱਗੋਂ ਚੋਣਾਂ ਦੇ ਵਿੱਚ ਜਿਹੜਾ ਜੀ ਉਹਨਾਂ ਨੇ ਜਾਣਾ ਸੀਗਾ ਤੇ ਉਦੋਂ ਇੰਡੀਆ ਸ਼ਾਈਨ ਹੋਇਆ ਸੀ। ਇੰਡੀਆ ਸ਼ਾਈਨਿੰਗ ਚਾਤ ਫਿਰ ਜਿਹੜਾ ਜੀ ਉਹ ਦਿਸਦਾ ਸੀਗਾ TV ਚੈਨਲਾਂ ਦੇ ਉੱਤੇ, ਰੇਡੀਓ ਦੇ ਉੱਤੇ, ਅਖਬਾਰਾਂ ਦੇ ਵਿੱਚ। ਇਉਂ ਲੱਗ ਰਿਹਾ ਸੀਗਾ ਕਿ ਭਾਰਤ ਉਹ ਨਹੀਂ ਰਿਹਾ, ਇਹਦੀ ਤਾਂ ਤਸਵੀਰ ਹੀ ਬਦਲ ਗਈ ਆ। ਤੇ ਜਦੋਂ ਲੋਕ ਵੋਟਾਂ ਦੇ ਵਾਸਤੇ ਆਏ ਤੇ ਉਹਨਾਂ ਨੇ ਉਹ ਤਸਵੀਰ ਬਦਲਤੀ ਸੀ। ਜਿਹੜੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ 2 ਦਰਜਨ ਦੇ ਕਰੀਬ ਛੋਟੀਆਂ-ਮੋਟੀਆਂ ਪਾਰਟੀਆਂ ਨੂੰ ਲੈ ਕੇ ਜਿਹੜੀ ਸਰਕਾਰ ਚੱਲਦੀ ਸੀ ਉਹਦੀ, ਉਸੇ ਤਰ੍ਹਾਂ ਦਾ ਹੁਣ ਪੰਜਾਬ ਸ਼ਾਈਨਿੰਗ ਜਿਹੜਾ ਜੀ ਇੱਥੇ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਦਿਖਾਇਆ ਜਾ ਰਿਹਾ। ਜਦੋਂ ਕਿ ਰਿਐਲਿਟੀ ਦੇ ਵਿੱਚ ਜਿਹੜੇ ਸ਼ਹਿਰਾਂ ਦੀ ਹਾਲਤ ਹੈ ਜੀ ਉਹ ਬੇਹੱਦ ਮੰਦੀ ਹੈ। ਜਿਹੜਾ ਸ਼ਹੀਦੇ ਆਜ਼ਮ ਨੇ ਜੀ ਜਿਹੜੇ ਇੱਥੇ ਸੁਨਾਮ ਤੋਂ, ਉਹਨਾਂ ਦੇ ਜਿਹੜਾ ਸ਼ਹਿਰ ਹੈ ਸੁਨਾਮ ਦਾ, ਉਹਦਾ ਇਸ ਵੇਲੇ ਬਹੁਤ ਮੰਦਾ ਹਾਲ ਜਿਹੜਾ ਜੀ ਉਹ ਕਿਹਾ ਜਾ ਸਕਦਾ। ਗੰਦ ਦੇ ਗੋਡੇ ਜਿਹੜੇ ਜੀ ਉਹ ਢੇਰ ਲੱਗੇ ਹੋਏ ਨੇ।
ਕੱਲ ਮੈਂ ਵਿੱਚੋਂ ਦੀ ਜਿਹੜਾ ਉਹ ਲੰਘ ਰਿਹਾ ਸੀ, ਜਿਹੜਾ ਸ਼ਹੀਦ ਊਧਮ ਸਿੰਘ ਹੋਰਾਂ ਦਾ ਬੁੱਤ ਹੈ ਜੀ, ਉਹਦੇ ਨੇੜੇ ਗੰਦ ਦਾ ਢੇਰ ਲੱਗਿਆ ਹੋਇਆ ਸੀ ਤੇ ਇੱਕ ਸਿਆਸੀ ਪਾਰਟੀ ਨੇ ਆਪਣੀਆਂ ਝੰਡੀਆਂ ਉਹਦੇ ਉੱਤੇ ਜਿਹੜੀਆਂ ਜੀ ਉਹ ਬੰਨੀਆਂ ਹੋਈਆਂ ਸੀ। ਇਸ ਤੋਂ ਵੱਧ ਮਾੜੀ ਹਾਲਤ ਜਿਹੜੀ ਹੈ ਜੀ ਉਹ ਕੀ ਹੋ ਸਕਦੀ ਹੈ ਸ਼ਹੀਦਾਂ ਨੂੰ ਵਿਸਾਰਨ ਦੀ। ਸੋਹਣ ਸਿੰਘ ਠੰਡਲ ਹੋਰਾਂ ਦਾ ਹਲਕਾ ਜਿਹੜਾ ਜੀ ਆਪਣਾ ਚੱਬੇਵਾਲ ਹੈ ਜੀ, ਉੱਥੇ ਵਿਕਾਸ ਦਾ ਇੰਨਾ ਜਿਹੜਾ ਜੀ ਉਹ ਬੁਰਾ ਹਾਲ ਹੈ, ਉਹ ਕੁਝ ਵੀ ਆਪਣੇ ਹਲਕੇ ਨੂੰ ਜਿਹੜਾ ਜੀ ਉਹ ਦਬਾ ਨਹੀਂ ਸਕੇ ਜੀ। ਸੜਕਾਂ ਦੀ ਹਾਲਤ ਬੇਹੱਦ ਜਿਹੜੀ ਹੈ ਜੀ ਉਹ ਖਸਤਾ ਹੈ। 25 ਕਰੋੜ ਰੁਪਏ ਦੀ ਹੁਣ ਗ੍ਰਾਂਟ ਜਾਰੀ ਕੀਤੀ ਗਈ ਹੈ, ਪਰ ਇਹਦਾ ਅਗਲੇ ਮਹੀਨਿਆਂ ਦੇ ਵਿੱਚ ਕੀ ਬਣ ਜਾਊਗਾ ਕੁਝ ਵੀ ਜਿਹੜਾ ਜੀ ਉਹ ਨਹੀਂ ਪਤਾ। ਨਾ ਤਾਂ ਕੋਈ ਡਿਸਪੈਂਸਰੀ ਜਿਹੜੀ ਉਹ ਖੁਲਾ ਸਕੇ ਨੇ ਜੀ, ਨਾ ਸੜਕਾਂ ਜਿਹੜੀਆਂ ਉਹ ਬਣਵਾ ਸਕੇ ਨੇ, ਨਾ ਸਕੂਲਾਂ ਦੀ ਹਾਲਤ ਜਿਹੜੀ ਹੈ ਜੀ ਉਹ ਸੁਧਾਰ ਸਕੇ ਨੇ। ਬਾਜਵਿਆਂ ਦਾ ਗੜ੍ਹ ਹੈ ਜੀ ਕਾਦੀਆਂ ਇਤਿਹਾਸਕ ਅਤੇ ਧਾਰਮਿਕ ਕਸਬਾ ਜਿਹੜਾ ਜੀ ਉਹ ਹੋਣ ਦੇ ਬਾਵਜੂਦ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ, ਮੁੱਢਲੀਆਂ ਲੋੜਾਂ ਨੇ, ਉਹਨਾਂ ਤੋਂ ਉਹ ਵਾਂਝਾ ਹੈ। ਔਰ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਨੇ ਜੀ, ਉਹ ਕਹਿੰਦੇ ਸਹੂਲਤਾਂ ਤਾਂ ਛੱਡੋ, ਸਾਨੂੰ ਤਾਂ ਇੱਥੋਂ ਚੁਣੇ ਹੋਏ ਨੁਮਾਇੰਦੇ ਹੀ ਨਹੀਂ ਕਦੀ ਲੱਭਦੇ। ਨਾ ਵਿਧਾਨ ਸਭਾ ਵਾਲੇ ਲੱਭਦੇ ਨੇ, ਨਾ ਜਿਹੜਾ ਜੀ ਰਾਜ ਸਭਾ ਦੇ ਵਾਸਤੇ ਚੁਣੇ ਗਏ ਉਹ ਲੱਭਦੇ ਨੇ। ਪਾਇਲ ਜਿਹਨੇ ਕਿ 2 ਮੁੱਖ ਮੰਤਰੀਆਂ ਦਾ ਹਲਕਾ ਜਿਹੜਾ ਹੋਣ ਦਾ ਉਹਨੂੰ ਮਾਣ ਹਾਸਲ ਹੈ, ਪਰ ਵਿਕਾਸ ਦੇ ਪੱਖ ਤੋਂ ਪਾਇਲ ਜਿਹੜਾ ਜੀ ਬੁਰੇ ਤਰੀਕੇ ਦੇ ਨਾਲ ਫਾਡੀ ਆ। ਔਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਿਹੜੇ ਜਵਾਈ ਨੇ ਜੀ ਕੈਰੋਂ ਸਾਹਿਬ, ਉਹਨਾਂ ਦਾ ਆਪਣਾ ਹਲਕਾ ਜਿਹੜਾ ਜੀ ਪੱਟੀ, ਉਹ ਵਿਕਾਸ ਖੁਣੋ ਏਡਾ ਜਿਹੜਾ ਜੀ ਉਹ ਪਛੜਿਆ ਹੋਇਆ ਕਿ ਉੱਥੇ ਸਿਹਤ ਸਹੂਲਤਾਂ ਦਾ ਬਹੁਤ ਬੁਰਾ ਹਾਲ ਹੈ ਜੀ। ਆਟਾ ਦਾਲ ਸਕੀਮ ਪੱਟੀ ਜਿਹੜੀ ਹੈ ਜੀ ਉਹ ਇੱਕ ਕਿਸਮ ਦੇ ਨਾਲ ਬਣ ਗਈ ਆ। ਆਟਾ ਦਾਲ ਸਕੀਮ ਵਾਲੇ ਕਾਰਡ ਜਿਹੜੇ ਆ ਜੀ ਉਹ ਬਣਾ ਦਿੱਤੇ ਗਏ ਆ। ਸਕੂਲਾਂ ਦਾ ਤੇ ਸਿਹਤ ਸੇਵਾਵਾਂ ਦਾ ਬਹੁਤ ਬੁਰਾ ਹਾਲ ਜਿਹੜਾ ਜੀ ਉਹ ਕਿਹਾ ਜਾ ਰਿਹਾ। ਔਰ ਉੱਥੇ ਕੋਈ ਡਿਸਪੈਂਸਰੀ, ਕੋਈ ਹਸਪੀਟਲ ਜਿਹੜਾ ਜੀ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰੀ ਨਹੀਂ ਲਿਆ ਸਕੇ, ਕਿਉਂਕਿ ਸਿਆਸਤਦਾਨ ਜਿਹੜੇ ਨੇ ਉਹ ਇਹ ਸਮਝਦੇ ਨੇ ਕਿ ਆਟਾ ਦਾਲ ਦੇ ਵਿੱਚੋਂ ਸਾਰਾ ਕੁਝ ਲੱਭ ਜਾਣਾ, ਇਸ ਕਰਕੇ ਲੋਕਾਂ ਨੂੰ ਕੁਝ ਦੱਸਣ ਦੀ, ਕਹਿਣ ਦੀ ਜਿਹੜੀ ਆ ਉਹ ਜ਼ਰੂਰਤ ਹੀ ਨਹੀਂ ਆ। ਜਿਹੜੇ ਇਸ਼ਤਿਹਾਰਬਾਜ਼ੀ ਹੈ ਜੀ ਉਹਦੇ ਹਾਲਾਤ ਇਹ ਨੇ ਕਿ ਟੀਵੀ ਦੇ ਉੱਤੇ ਬਾਰ-ਬਾਰ ਜਿਹੜੀਆਂ ਉਹੀ ਐਡਾਂ ਦਿਸੀ ਜਾਂਦੀਆਂ ਨੇ। ਜੇ ਥੀਏਟਰ 'ਚ ਚੱਲ ਜਾਓ, ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਬਾਦਲ ਸਾਹਿਬ ਦੇ ਦਰਸ਼ਨ ਜਿਹੜੇ ਆ ਜੀ ਹੁੰਦੇ ਆ, ਅੱਧ ਵਿਚਾਲੇ ਵੀ ਹੁੰਦੇ ਆ ਜੀ ਦਰਸ਼ਨ। ਉਸੇ ਤਰੀਕੇ ਦੇ ਲੋਕ ਜਿਹੜੇ ਨੇ ਫਿਰ ਜਿਹੜੇ ਕਮੈਂਟ ਕਰਦੇ ਨੇ ਜਦੋਂ ਇਹ ਐਡਾਂ ਚੱਲਦੀਆਂ ਨੇ ਥੀਏਟਰਾਂ ਦੇ ਵਿੱਚ, ਉਹ ਸ਼ਾਇਦ ਰੇਡੀਓ ਤੇ ਨਹੀਂ ਦੱਸੇ ਜਾ ਸਕਦੇ। ਜੀ 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 ਅੱਗੇ ਵਧਦੇ ਆਪਾਂ ਮਨੂ ਜੀ। ਵੀ ਪੁਲਿਸ ਦੀ ਭਰਤੀ ਦੇ ਦੌਰਾਨ ਜਿਹੜੀ ਡੋਪ ਟੈਸਟਾਂ ਦੀ ਕਹਾਣੀ ਆ, ਪੁਲਿਸ ਦੇ SSP ਤੱਕ ਪਹੁੰਚੀ, SSP ਦਫ਼ਤਰ ਤੱਕ ਪਹੁੰਚੀ ਹੈ ਜੀ। ਫਰੀਦਕੋਟ ਦੇ ਵਿੱਚ ਪੁਲਿਸ ਭਰਤੀ ਦੇ ਦੌਰਾਨ ਡੋਪ ਟੈਸਟ ਦੀਆਂ ਰਿਪੋਰਟਾਂ ਬਦਲਣ ਦੇ ਮਾਮਲੇ ਦੇ ਵਿੱਚ ਜ਼ਿਲ੍ਹੇ ਦੀ ਪੁਲਿਸ ਦਾ ਇੱਕ ਮੁਲਾਜ਼ਮ ਵੀ ਜਿਹੜਾ ਜੀ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ। ਪੁਲਿਸ ਨੇ ਆਪਣੇ ਵਿਭਾਗ ਦਾ ਕਰਮਚਾਰੀ ਜਿਹੜਾ ਮਨੀਸ਼ ਕੁਮਾਰ ਹੈ ਉਹਨੂੰ ਅਰੈਸਟ ਕਰ ਲਿਆ ਜੀ, ਔਰ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ। 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੀ ਉਹਦਾ ਮਿਲਿਆ। ਮਨੀਸ਼ ਕੁਮਾਰ ਜਿਹੜਾ ਜੀ ਪੁਲਿਸ ਲਾਈਨ ਦੇ ਵਿੱਚ ਬਣੇ ਪੁਲਿਸ ਹਸਪੀਟਲ ਦੇ ਵਿੱਚ ਅਟੈਂਡੈਂਟ ਦੀ ਅਸਾਮੀ ਦੇ ਉੱਤੇ ਲੱਗਿਆ ਹੋਇਆ ਜੀ। ਭਰਤੀ ਦੇ ਦੌਰਾਨ ਨਹਿਰੂ ਸਟੇਡੀਅਮ ਦੇ ਵਿੱਚ ਉਹਨੂੰ ਡਾਕਟਰ ਰਾਜੀਵ ਭੰਡਾਰੀ ਦਾ ਸਹਾਇਕ ਨਿਯੁਕਤ ਜਿਹੜਾ ਕੀਤਾ ਗਿਆ ਸੀਗਾ। 4 ਦਿਨਾਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਕਿ 4 ਉਮੀਦਵਾਰਾਂ ਦੇ ਡੋਪ ਟੈਸਟਾਂ ਦੇ ਵਿੱਚ ਨਸ਼ਾ ਕਰਨ ਦੀ ਪੁਸ਼ਟੀ ਹੋਈ ਸੀਗੀ, ਪਰ ਇਸ ਕਰਮਚਾਰੀ ਨੇ ਕਥਿਤ ਤੌਰ ਤੇ ਉਮੀਦਵਾਰਾਂ ਨਾਲ ਮਿਲ ਕੇ ਫਾਈਲ ਦੇ ਵਿੱਚੋਂ ਰਿਪੋਰਟਾਂ ਬਦਲ ਦਿੱਤੀਆਂ। ਔਰ ਇਦੋਂ ਪਹਿਲਾਂ ਪੁਲਿਸ ਇਸ ਮਾਮਲੇ ਦੇ ਵਿੱਚ ਜਿਹੜੇ ਆ ਜੀ ਉਹ 2 ਬੰਦੇ ਜਿਹੜੇ ਆ ਜੀ ਉਹ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਇਹਨਾਂ ਮੁਲਜ਼ਮਾਂ ਨੇ ਜਾਂਚ ਦੇ ਦੌਰਾਨ ਮੰਨਿਆ ਆ ਕਿ ਮਨੀਸ਼ ਕੁਮਾਰ ਨੇ ਨਸ਼ੇ ਦੀ ਪੁਸ਼ਟੀ ਹੋਣ ਵਾਲੀਆਂ ਰਿਪੋਰਟਾਂ ਫਾਈਲ ਦੇ ਵਿੱਚੋਂ ਬਦਲਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਸੀ। ਦੂਜੇ ਪਾਸੇ ਮਨੀਸ਼ ਨੇ ਅਦਾਲਤ ਦੇ ਵਿੱਚ ਇਹ ਕਿਹਾ ਕਿ ਸਮੁੱਚੇ ਕਾਂਡ ਦੇ ਨਾਲ ਉਹਦਾ ਕੋਈ ਸੰਬੰਧ ਨਹੀਂਗਾ, ਉਹਨੂੰ ਸਿਰਫ ਫਸਾਉਣ ਦਾ ਜਿਹੜਾ ਜੀ ਉਹ ਯਤਨ ਕੀਤਾ ਜਾ ਰਿਹਾ। ਅਸਲ ਦੇ ਵਿੱਚ ਜੇ ਤੁਸੀਂ ਸਹੀ ਪੁੱਛੋ ਤਾਂ ਇਹਦੀਆਂ ਜਿਹੜੀਆਂ ਤਾਰਾਂ ਤਾਂ ਲੰਬੀਆਂ ਨੇ। ਇਹ ਜਿਵੇਂ ਇਹ ਡੋਪ ਟੈਸਟ ਜਿਹੜੇ ਬਦਲੇ ਗਏ ਨੇ, ਕਿਉਂਕਿ ਅਸਲ ਦੇ ਵਿੱਚ ਕਰਵਾਉਣਾ ਕੌਣ ਚਾਹੁੰਦਾ ਜੀ, ਕੌਣ ਇਹ ਦੱਸਣਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਨਸ਼ਾ ਜਿਹੜਾ ਜੀ ਉਹ ਨਹੀਂ ਹੈਗਾ। ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਨੇ ਕਿ ਜੇ ਕਿਸੇ ਦੀ ਨਸ਼ੇ ਦੀ ਰਿਪੋਰਟ ਆਈ ਹੈ ਤੇ ਫਿਰ ਉਹਨੂੰ ਬਦਲ ਦਿਓ ਜੀ। ਜੀ ਜੀ ਬਦਲ ਦਿਓ। ਤੇ ਅੱਗੇ ਵਧੀਆ ਪੰਨੂ ਜੀ, ਵੀ ਪੰਜਾਬ ਦੇ ਮੰਤਰੀ ਦੇ ਨੇੜਲਿਆਂ ਨੇ ਵਕੀਲ ਦਾ ਕਟਾਪਾ ਕੀਤਾ। ਇਹ ਮਾਲਵੇ ਦੇ ਪ੍ਰਸਿੱਧ ਸ਼ਹਿਰ ਮੋਗੇ ਦੇ ਵਿੱਚ ਘਟਨਾ ਜਿਹੜੀ ਹੈ ਵਾਪਰੀ ਆ। DSP ਸਿਟੀ ਦਫ਼ਤਰ ਦੇ ਕੋਲੇ ਮੋਗਾ ਲੁਧਿਆਣਾ ਸੜਕ ਦੇ ਉੱਤੇ ਇੱਕ ਗੱਡੀ ਓਵਰਟੇਕ ਕਰਨ ਦੇ ਮਾਮਲੇ ਦੇ ਵਿੱਚ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ, ਉਹਦੇ ਭਤੀਜੇ ਤੇ ਉਹਦੇ ਸਾਥੀਆਂ ਨੇ ਮੋਗੇ ਦੇ ਰਹਿਣ ਵਾਲੇ ਇੱਕ ਵਕੀਲ ਦੀ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ। ਘਟਨਾ ਤੋਂ ਬਾਅਦ
ਇਸ ਜਗ੍ਹਾ ਦੇ ਉੱਤੇ ਜਾਮ ਲੱਗ ਗਿਆ ਜੀ, ਕਿਉਂਕਿ ਲੋਕ ਜਿਹੜੇ ਸੀ ਉਹ ਖੜ ਗਏ, ਕੁਝ ਛਡਾਉਣ ਲੱਗ ਗਏ, ਕੁਝ ਵੇਖਣ ਲੱਗ ਗਏ ਤੇ ਜਿਹੜਾ ਪੁਲਿਸ ਨੇ ਅਕਾਲੀ ਮੰਤਰੀ ਦੇ ਭਤੀਜੇ ਤੇ ਉਹਦੇ 3 ਸਾਥੀਆਂ ਨੂੰ ਉਹਨਾਂ ਦੀ ਜਿਹੜੀ ਆਡੀ ਕਾਰ ਸੀਗੀ ਜੀ ਉਹਦੇ ਸਣੇ ਹਿਰਾਸਤ ਦੇ ਵਿੱਚ ਲੈ ਲਿਆ। ਐਕਚੁਅਲੀ ਉਹ ਭੱਜਣ ਦੀ ਉੱਥੋਂ ਕੋਸ਼ਿਸ਼ ਦੇ ਵਿੱਚ ਸਨ। ਲੋਕਾਂ ਨੇ ਜਿਹੜੀਆਂ ਸੀਗੀਆਂ ਜੀ ਉਹ ਰੋਕਾਂ ਲਾਤੀਆਂ, ਰੋਕਾਂ ਭਾਵ ਜੀ ਉਹਨਾਂ ਨੇ ਆਪਣੀਆਂ ਕਾਰਾਂ ਜਿਹੜੀਆਂ ਸੀ ਸੜਕ ਦੇ ਵਿੱਚ ਲਾ ਕੇ ਇਹਨਾਂ ਦੀ ਆਡੀ ਜਿਹੜੀ ਗੱਡੀ ਸੀਗੀ ਉਹਨੂੰ ਨਿਕਲਣ ਨਹੀਂ ਦਿੱਤਾ, ਜਿਹਦੇ ਉੱਤੇ ਕਿ ਚੰਡੀਗੜ੍ਹ ਦਾ ਨੰਬਰ ਜਿਹੜਾ ਜੀ ਉਹ ਲੱਗਿਆ ਹੋਇਆ ਸੀਗਾ। ਪੁਲਿਸ ਜਿਹੜੀ ਆ ਜੀ ਦੱਸ ਰਹੀ ਹੈ ਕਿ ਜਾਂਚ ਅਜੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜਿਸ ਵਕੀਲ ਨੂੰ ਸੱਟਾਂ ਜਿਹੜੀਆਂ ਲੱਗੀਆਂ ਨੇ ਉਹ ਗੰਭੀਰ ਹਾਲਤ ਦੇ ਵਿੱਚ ਇਸ ਵੇਲੇ ਹਸਪਤਾਲ ਦੇ ਵਿੱਚ ਜਿਹੜਾ ਜੀ ਉਹ ਜੇਰੇ ਇਲਾਜ ਹੈ। ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਵਿਅਕਤੀ ਹੈ ਜੀ ਉਹਨੇ ਇਹ ਕਿਹਾ ਕਿ ਉਹ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਭਤੀਜਾ ਆ। ਇਹ ਪੁਲਿਸ ਨੇ ਜਿਹੜੀ ਇਹਦੀ ਗੱਲ ਦੱਸੀ ਆ। ਔਰ ਹਸਪਤਾਲ ਦੇ ਵਿੱਚ ਦਾਖਲ ਵਕੀਲ ਸਤਵੀਰ ਸਿੰਘ ਗਿੱਲ ਉਹਨੇ ਜਿਹੜਾ ਜੀ ਉਹ ਦੱਸਿਆ ਕਿ ਮੋਗਾ ਲੁਧਿਆਣਾ ਸੜਕ ਦੇ ਉੱਤੇ ਉਹ ਜਾ ਰਿਹਾ ਸੀਗਾ ਕਿ ਪਿੱਛੋਂ ਆਈ ਇੱਕ ਆਡੀ ਦੇ ਵਿੱਚ ਕਾਰ ਦੇ ਵਿੱਚ ਜਿਹੜੇ ਸਵਾਰ ਨੌਜਵਾਨ ਸੀਗੇ ਉਹਨੇ ਗਲਤ ਢੰਗ ਦੇ ਨਾਲ ਓਵਰਟੇਕ ਕੀਤਾ ਤੇ ਜਿਹਦੇ ਤੋਂ ਇਹ ਤਕਰਾਰ ਜਿਹੜੀ ਸੀਗੀ ਜੀ ਉਹ ਹੋ ਗਈ ਔਰ ਇਹਨਾਂ ਨੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਸੀ ਇਸ ਵਕੀਲ ਦੀ ਕੀਤੀ। ਜਿਹੜਾ ਵਕੀਲ ਭਾਈਚਾਰਾ ਹੈ ਜੀ ਉਹ ਅੱਜ ਮੋਗੇ ਦੇ ਵਿੱਚ ਕਲਮ ਛੋੜ ਹੜਤਾਲ ਜਿਹੜੀ ਜੀ ਉਹ ਕਰੂਗਾ। ਉਹਨਾਂ ਨੇ ਇਹ ਕਿਹਾ ਕਿ ਪੁਲਿਸ ਜਿਹੜੀ ਹੈ ਜੀ ਉਹ ਪਰਚਾ ਦਰਜ ਕਰਨ ਤੋਂ ਇਸ ਕਰਕੇ ਆਨਾਕਾਨੀ ਕਰ ਰਹੀ ਆ ਕਿਉਂਕਿ ਜਿਹਨੇ ਇਹ ਸਾਰਾ ਕੁੱਟ ਕਟਾਪਾ ਕੀਤਾ ਜੀ ਉਹਦਾ ਜਿਹੜਾ ਜੀ ਸਬੰਧ ਵੱਡੇ ਬੰਦਿਆਂ ਦੇ ਨਾਲ ਹੈ। ਜੀ ਜੀ ਅੱਗੇ ਆਪਾਂ ਗੱਲ ਕਰੀਏ, ਮਨਪ੍ਰੀਤ ਬਾਦਲ ਹੁਣਾਂ ਨੇ ਆਖਿਆ ਵੀ ਪੰਜਾਬ ਦੇ ਵਿੱਚ ਸਿੱਖਿਆ ਐਮਰਜੈਂਸੀ ਲਾ ਦੇਣੀ ਚਾਹੀਦੀ ਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਇਕਸਾਰ ਤੇ ਬਰਾਬਰ ਸਿੱਖਿਆ ਦੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੇ ਵਾਸਤੇ ਸਿਆਸਤਦਾਨ, ਸਿੱਖਿਆ ਮਾਹਰ ਤੇ ਸਮਾਜਿਕ ਕਾਰਕੁਨ ਜਿਹੜੇ ਨੇ ਉਹਨਾਂ ਨੂੰ ਸਿਰ ਜੋੜ ਕੇ ਵਿਚਾਰ ਜਿਹੜਾ ਜੀ ਉਹ ਕਰਨਾ ਚਾਹੀਦਾ। ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਸਿਧਾਂਤਕ ਸਹਿਮਤੀ ਦਿੰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਲਾਗੂ ਕਰਨ ਤੋਂ ਪਹਿਲਾਂ ਵਿਦਿਅਕ ਪ੍ਰਬੰਧ ਦਰੁਸਤ ਕਰਨ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦਿੱਤਾ ਗਿਆ। ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਸਿੱਖਿਆ ਐਮਰਜੈਂਸੀ ਲਾਉਣ ਦੀ ਲੋੜ ਹੈ। ਔਰ ਜਿਹੜੇ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਕਮੇਟੀ ਦੇ ਕਨਵੀਨਰ ਨੇ ਕਮਲ ਸੰਧੂ ਹੋਰੀ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਪਹਿਲਾਂ ਹੀ ਐਮਰਜੈਂਸੀ ਵਰਗੇ ਜਿਹੜੇ ਉਹ ਹਾਲਾਤ ਨੇ। ਇਹ ਜਿਹੜੀ ਜੀ ਇੱਕ ਕਰਾਇਆ ਗਿਆ ਸੀਗਾ ਜੀ ਇੱਥੇ ਚੰਡੀਗੜ੍ਹ ਦੇ ਵਿੱਚ ਸੈਮੀਨਾਰ ਜਿਹਦੇ ਵਿੱਚ ਬੋਲਦਿਆਂ ਹੋਇਆ ਇਹਨਾਂ ਨੇ ਇਹ ਗੱਲ ਜਿਹੜੀ ਆ ਜੀ ਆਖੀ ਆ। ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਖਾਲੀ 32,000 ਅਸਾਮੀਆਂ ਭਰਨ ਦਾ ਪੁੰਨ ਕਮਾਉਣਾ ਜਿਹੜਾ ਜੀ ਉਹ ਚਾਹੀਦਾ। ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦਾ ਬਾਰ-ਬਾਰ ਜਿਹੜਾ ਜੀ ਉਹ ਜ਼ਿਕਰ ਹੋਇਆ ਇੱਥੇ ਕਿ ਉਹਨੇ ਉਸ ਫੈਸਲੇ ਨੇ ਬਹੁਤ ਜਿਹੜਾ ਸਹੀ ਕੀਤਾ, ਪਰ ਜਿਹੜੇ ਦੋਨੋਂ ਸਨ ਜੀ ਉਹ ਚਾਹੇ ਮਨਪ੍ਰੀਤ ਸਿੰਘ ਬਾਦਲ ਹੋਰੀ ਤੇ ਚਾਹੇ ਕੰਵਰ ਸੰਧੂ ਹੋਰੀ ਉਹਨਾਂ ਨੇ ਇੱਦਾਂ ਦਾ ਤਾਂ ਕੋਈ ਵਾਅਦਾ ਨਹੀਂ ਕੀਤਾ ਕਿ ਉਹ ਚੋਣ ਮੈਨੀਫੈਸਟੋ ਦੀ ਕਮੇਟੀ ਦੇ ਮੁਖੀ ਨੇ ਦੋਨੋਂ ਕਿ ਉਹ ਮੈਨੀਫੈਸਟੋ ਦੇ ਵਿੱਚ ਅਜਿਹਾ ਕੁਝ ਜਿਹੜਾ ਜੀ ਉਹ ਲੈ ਕੇ ਆਉਣਗੇ ਜਿਹਦੇ ਨਾਲ ਇਹ ਇਲਾਹਾਬਾਦ ਹਾਈ ਕੋਰਟ ਵਾਲਾ ਫੈਸਲਾ ਜਾਂ ਤਾਂ ਰਿਟ ਪਾ ਕੇ ਜਿਹੜਾ ਜੀ ਇੱਥੇ ਪੰਜਾਬ 'ਚੋਂ ਲਾਗੂ ਕਰਾਇਆ ਜਾਵੇ ਜਾਂ ਬਿਨਾਂ ਅਦਾਲਤ ਦਾ ਸਹਾਰਾ ਜਿਹੜਾ ਜੀ ਉਹ ਲਏ ਤੋਂ ਕੋਈ ਜਿਹੜੀ ਬਣਨ ਵਾਲੀ ਸੰਭਾਵੀ ਸਰਕਾਰ ਆ ਉਹ ਇਹ ਕਹੇ ਕਿ ਅਸੀਂ ਇਹਨੂੰ ਇਨ ਬਿਨ ਲਾਗੂ ਕਰਾਂਗੇ। ਜੀ ਜੀ ਅੱਗੇ ਵਧਦੇ ਹਾਂ। ਮਲੋਟ ਕਾਂਡ ਦੇ ਉੱਤੇ ਪੁਲਿਸ ਵੱਲੋਂ ਕੇਸ ਦਰਜ ਕਰਨ ਤੋਂ ਇਨਕਾਰ। ਬਿਲਕੁਲ ਜੀ, ਐਕਚੁਅਲੀ ਜਿਹੜੇ ਇੱਥੇ ਦਰਜ ਕੀਤੇ ਮਾਫ ਕਰਨਾ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ ਉਹ ਨੋਨ ਜਿਹੜੇ ਜੀ ਲੀਡਰ ਨੇ ਅਕਾਲੀ ਦਲ ਦੇ। ਜਿਹੜੇ 2 ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਹੜੇ ਇਸ ਵੇਲੇ ਮੁਕਤਸਰ ਦੇ ਵਿੱਚ ਜੇਰੇ ਇਲਾਜ ਨੇ ਔਰ ਕੁਝ ਲੋਕ ਜਿਹੜੇ ਨੇ ਮਲੋਟ ਦੇ ਵਿੱਚ ਵੀ ਜਿਹੜੇ ਜੀ ਉਹ ਜੇਰੇ ਇਲਾਜ ਨੇ। ਔਰ ਇਹਦੇ ਵਿੱਚ ਜਿਹੜੀ ਪੁਲਿਸ ਹੈ ਉਹਨੇ ਕੀ ਕੀਤਾ ਕਿ ਸਿਰਫ 323 ਬਣਾਈ ਆ, ਜਦੋਂ ਕਿ ਉਹਨਾਂ ਦੇ ਗੰਭੀਰ ਸੱਟਾਂ ਜਿਹੜੀਆਂ ਜੀ ਉਹ ਲੱਗੀਆਂ ਨੇ। 323 ਜਿਹੜੀ ਆ ਜੀ ਉਹ ਇਹ ਹੁੰਦੀ ਆ ਕਿ ਇਹਦੇ ਵਿੱਚ FIR ਦਰਜ ਨਹੀਂ ਹੁੰਦੀ, ਸਿਰਫ DDR ਜਿਹੜੀ ਆ ਜੀ ਉਹ ਕੱਟੀ ਜਾਂਦੀ ਆ। ਰਜਿਸਟਰ ਦੇ ਉੱਤੇ ਜਿਹੜਾ ਜੀ ਉਹ ਚੜਾਇਆ ਜਾਂਦਾ ਕਿ ਉੱਥੇ ਗੜਬੜ ਹੋਈ ਆ। ਪੁਲਿਸ ਕਹਿੰਦੀ ਆ ਕਿ ਜਿਹੜੀ MLR ਹੈ, ਜਿਹੜੀ ਹਸਪੀਟਲ ਦੀ ਰਿਪੋਰਟ ਆ, ਉਹ ਇਹ ਕਹਿੰਦੀ ਆ ਕਿ ਐਵੇਂ ਜਿਹੜੀਆਂ ਜੀ ਥੋੜ੍ਹੀਆਂ ਬਹੁਤੀਆਂ ਘਰੋਚਾਂ ਜਿਹੜੀਆਂ ਜੀ ਉਹ ਆਈਆਂ ਨੇ ਜਦੋਂ ਕਿ ਕਾਪਾ ਮਾਰ ਕੇ ਇੱਕ ਬੰਦੇ ਦਾ ਸਿਰ ਜਿਹੜਾ ਜੀ ਉਹ ਖੋਲਿਆ ਗਿਆ ਔਰ ਘੱਟੋ ਘੱਟ 326 ਜਿਹੜੀ ਆ ਜੀ ਉਹ ਬਣਦੀ ਆ। 326 ਨਹੀਂ 323 ਜਿਹੜੀ ਆ ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਇਹਦੇ ਵਿੱਚ FIR ਦਰਜ ਨਹੀਂ ਹੁੰਦੀ। ਜਿਹੜੀ ਪੁਲਿਸ ਆ ਜੀ ਉਹ
ਰਾਹ ਦੇਣਾ ਚਾਹੁੰਦੀ ਆ ਨਿਕਲ ਜਾਣ ਦਾ, ਜਿਹੜੀ ਸੱਤਾਧਾਰੀ ਧਿਰ ਵਾਲੇ ਨੇ। ਕੱਲ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ ਗਏ ਸਨ ਜੀ ਮੁਕਤਸਰ ਦੇ ਵਿੱਚ। ਉਹਨਾਂ ਦੇ ਦੱਸਣ ਦੇ ਅਨੁਸਾਰ ਦੀ ਉਹਨਾਂ ਨੇ 2 ਘੰਟੇ ਪਹਿਲਾਂ SSP ਨੂੰ ਫੋਨ ਕੀਤਾ ਸੀਗਾ ਕਿ ਉਹ ਹਸਪਤਾਲ ਇਹਨਾਂ ਜ਼ਖਮੀ ਹੋਏ ਲੋਕਾਂ ਦਾ ਪਤਾ ਲੈਣ ਦੇ ਵਾਸਤੇ ਜਾ ਰਹੇ ਨੇ, ਉੱਥੇ ਸੁਰੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਨੇ। ਪਰ ਉਹ 2 ਘੰਟੇ ਬਾਅਦ ਉੱਥੇ ਜਦੋਂ ਪਹੁੰਚੇ ਤਾਂ ਇੱਕ ਸਿੰਗਲ ਸਿਪਾਹੀ ਵੀ ਜਿਹੜਾ ਜੀ ਉਹ ਹਸਪੀਟਲ ਦੇ ਵਿੱਚ ਨਹੀਂ ਸੀ ਜਿਹੜਾ ਜੀ ਉਹ ਗਿਆ, ਭਾਵ ਕਿ SSP ਨੂੰ ਫੋਨ ਕਰਨ ਦੇ ਬਾਵਜੂਦ ਵੀ ਜਿਹੜਾ ਜੀ ਉੱਥੇ ਕਿਸੇ ਕਿਸਮ ਦੀ ਕੋਈ ਸਿਕਿਉਰਿਟੀ ਜਿਹੜੀ ਹੈ ਜੀ ਉਹ ਨਹੀਂ ਲਾਈ ਗਈ। ਉਸੇ ਹੀ ਹਸਪਤਾਲ ਦੇ ਵਿੱਚ ਅਕਾਲੀ ਦਲ ਦੇ ਵੀ ਕੁਝ ਜਿਹੜੇ ਵਰਕਰ ਉਹ ਦਾਖਲ ਨੇ, ਭਾਵ ਕਿ ਮਾਮਲਾ ਫਿਰ ਗੰਭੀਰ ਕਿਸੇ ਸਮੇਂ ਵੀ ਹੋ ਸਕਦਾ ਹੈ। ਪਰ ਜਿਹੜੀ ਪੁਲਿਸ ਹੈ ਜੀ ਉਹਦੇ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕ ਰਹੀ। ਜੀ 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 ਵਿਸ਼ਵ ਕਬੱਡੀ ਕੱਪ 2 ਅਕਤੂਬਰ ਤੋਂ ਜੀ ਇਹ ਜਿਹੜਾ ਜੀ ਵਿਸ਼ਵ ਕਬੱਡੀ ਕੱਪ ਪੰਜਾਬ ਦੇ ਵਿੱਚ ਹੋਊਗਾ ਜੀ, ਔਰ ਇਹਦਾ ਕਿਉਂਕਿ ਉਸ ਸਮੇਂ ਦੇ ਉੱਤੇ ਕੀਤਾ ਗਿਆ ਤਾਂ ਕਿ ਇਹਦਾ ਵੱਧ ਤੋਂ ਵੱਧ ਲਾਹਾ ਜਿਹੜਾ ਜੀ ਉਹ ਸਿਆਸੀ ਲਿਆ ਜਾ ਸਕੇ। ਪੰਜਾਬ ਦੀ ਧਰਤੀ ਦੇ ਉੱਤੇ ਇਹ ਜਿਹੜਾ ਵਿਸ਼ਵ ਕਬੱਡੀ ਲੀਗ ਮੈਚ ਹੈ ਜੀ 2 ਅਕਤੂਬਰ ਤੋਂ ਇਹ ਸ਼ੁਰੂ ਹੋਊਗਾ। ਇਹਦੀ ਸ਼ੁਰੂਆਤ ਜਿਹੜੀ ਹੈ ਜੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਕੀਤੀ ਜਾਊਗੀ। ਮੁਹਾਲੀ ਦੇ ਵਿੱਚ 21 ਅਕਤੂਬਰ ਨੂੰ ਇਸ ਲੀਗ ਦੇ ਫਾਈਨਲ ਮੁਕਾਬਲੇ ਹੋਣਗੇ। ਜਲੰਧਰ, ਬਠਿੰਡਾ ਤੇ ਮੁਹਾਲੀ ਦੇ ਵਿੱਚ ਜਿਹੜੇ ਜੀ ਇਹ ਕਰਵਾਏ ਜਾਣਗੇ। ਇਹਦੇ ਵਿੱਚ 6 ਟੀਮਾਂ ਜਿਹੜਾ ਜੀ ਉਹ ਹਿੱਸਾ ਲੈਣਗੀਆਂ। ਵਿਦੇਸ਼ਾਂ ਦੇ ਵਿੱਚ ਹੋਏ ਵਿਸ਼ਵ ਕਬੱਡੀ ਲੀਗ ਮੈਚਾਂ ਦੇ ਵਿੱਚ 8 ਟੀਮਾਂ ਨੇ ਹਿੱਸਾ ਜਿਹੜਾ ਲਿਆ ਸੀਗਾ, ਔਰ ਇਹਨਾਂ ਟੀਮਾਂ ਨੂੰ ਵੱਡੇ ਵੱਡੇ ਖੇਡ ਪ੍ਰਮੋਟਰ ਜਿਹੜੇ ਨੇ ਉਹਨਾਂ ਨੇ ਖਰੀਦਿਆ ਹੋਇਆ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਜੀ ਪ੍ਰਵਾਸੀ ਭਾਰਤੀ ਜਿਹੜੇ ਆ ਜੀ ਉਹ ਕਾਫੀ ਦੱਸੇ ਜਿਹੜਾ ਜੀ ਉਹ ਜਾ ਰਹੇ ਨੇ। ਜਲੰਧਰ ਛਾਉਣੀ ਤੋਂ ਵਿਧਾਇਕ ਜਿਹੜੇ ਪ੍ਰਗਟ ਸਿੰਘ ਹੁਰੀ ਨੇ, ਕਿਉਂਕਿ ਉਹ ਲੀਗ ਮੈਚਾਂ ਦੇ ਕਮਿਸ਼ਨਰ ਸੀਗੇ, ਪਰ ਜੋ ਰਾਜਸੀ ਉਥਲ ਪੁਥਲ ਹੋ ਗਈ ਹੈ ਜੀ ਉਹਦੇ ਨਾਲ ਉਹਨਾਂ ਨੂੰ ਪਾਸੇ ਜਿਹੜਾ ਜੀ ਕਰ ਦਿੱਤਾ ਗਿਆ ਤੇ ਕਮਲਜੀਤ ਸਿੰਘ ਹੇਰ ਜਿਹੜੇ ਨੇ ਉਹਨਾਂ ਦੀ ਕੁਰਸੀ ਦੇ ਉੱਤੇ ਬਿਰਾਜਮਾਨ ਹੋ ਗਏ ਨੇ ਜੀ। ਪਹਿਲੇ ਨੰਬਰ ਦੇ ਉੱਤੇ ਰਹਿਣ ਵਾਲੀ ਟੀਮ ਨੂੰ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਜੀ, ਤੇ ਦੂਜੇ ਨੰਬਰ ਦੇ ਉੱਤੇ ਰਹਿਣ ਵਾਲੀ ਜਿਹੜੀ ਟੀਮ ਹੈ ਜੀ ਉਹਨੂੰ 50 ਲੱਖ ਰੁਪਏ ਦਾ ਇਨਾਮ ਜਿਹੜਾ ਜੀ ਉਹ ਦਿੱਤਾ ਜਾਊਗਾ। ਕਿਹਾ ਜਾ ਰਿਹਾ ਜੀ ਕਿ 4 ਦੇਸ਼ਾਂ ਦੀਆਂ ਕਬੱਡੀ ਟੀਮਾਂ ਇਹਦੇ ਵਿੱਚ ਹਿੱਸਾ ਲੈਣਗੀਆਂ, ਅਮਰੀਕਾ, ਕੈਨੇਡਾ, ਇੰਗਲੈਂਡ ਤੇ ਭਾਰਤ। ਹੁਣ ਵੇਖਣ ਵਾਲੀ ਗੱਲ ਜਿਹੜੀ ਹੈ ਜੀ ਇਹ ਹੋਊਗੀ ਕਿ ਜਿਹੜੀਆਂ ਬਹੁਤੇ ਕਲੱਬ ਨੇ ਉਹਨਾਂ ਨੇ ਬਾਈਕਾਟ ਕੀਤਾ ਇਸ ਮੈਚ ਦਾ, ਜਿਹੜੇ ਵਿਦੇਸ਼ਾਂ ਦੇ ਵਿੱਚ ਨੇ ਜੀ ਉਹਨਾਂ ਦੀ ਜਗ੍ਹਾ ਦੇ ਉੱਤੇ ਕਈ ਇੰਡੀਵਿਜੂਅਲ ਜਿਹੜੇ ਲੋਕ ਨੇ ਉਹ ਆਪਣੀਆਂ ਟੀਮਾਂ ਸ਼ਾਇਦ ਜਿਹੜੀਆਂ ਜੀ ਉਹ ਲੈ ਕੇ ਜਾਣਗੇ, ਜੋ ਸੰਭਾਵੀ ਰੂਪ ਦੇ ਵਿੱਚ ਦਿਸ ਰਿਹਾ। ਦੇਖਦੇ ਹਾਂ ਜੀ ਕਿ ਪਿਛਲਾ ਜਿਹੜਾ ਵੈਸੇ ਕਬੱਡੀ ਦਾ ਕੱਪ ਸੀਗਾ ਜੀ ਉਹ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਜਿਹੜੀ ਬੇਅਦਬੀ ਸੀਗੀ ਉਹਨਾਂ ਘਟਨਾਵਾਂ ਨੂੰ ਵੇਖ ਕੇ ਰੱਦ ਕਰ ਦਿੱਤਾ ਗਿਆ ਸੀਗਾ। ਸਾਲ ਬਾਅਦ ਹਾਲਾਤ ਅਜੇ ਵੀ ਪੰਜਾਬ ਦੇ ਬਦਲੇ ਨਹੀਂ, ਇਹ ਘਟਨਾਵਾਂ ਉਸੇ ਤਰੀਕੇ ਦੇ ਨਾਲ ਵਾਪਰ ਰਹੀਆਂ ਨੇ, ਪਰ ਕਬੱਡੀ ਦੇ ਜਿਹੜੇ ਮੈਚ ਨੇ ਜੀ ਉਹ ਹੋਣਗੇ ਇਸ ਵਾਰੀ। ਜੀ 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 ਤਾਂ ਸੋ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ, ਤੇ ਇਹਨਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਲੜਦੀ ਫੌਜ ਜਰਨੈਲ ਦਾ ਮਾਣ ਵੱਧਦਾ, ਹਰਦੀ ਫੌਜ ਜਰਨੈਲ ਦੀ ਹਾਰ ਮੀਆਂ ਜੀ। ਲੜਦੀ ਫੌਜ ਜਰਨੈਲ ਦਾ ਮਾਣ ਵੱਧਦਾ, ਹਰਦੀ ਫੌਜ ਜਰਨੈਲ ਦੀ ਹਾਰ ਮੀਆਂ, ਕਰੀ ਭੁੱਲ ਭਗਵੰਤ ਸਿਉ ਮਾਨ ਕਹਿੰਦੇ, ਪਿਆ ਸਿੰਘ ਜਰਨੈਲ ਤੇ ਭਾਰ ਮੀਆਂ। ਚੰਡੀਗੜ੍ਹ ਸੀ ਪਹੁੰਚਿਆ ਆਣ ਸਿੱਧਾ, ਮਾਫੀ ਮੰਗਦਾ ਸੀ ਵਾਰ-ਵਾਰ ਮੀਆਂ, ਇੱਕ ਰਮਜ਼ ਦੀ ਫੇਰ ਨਾ ਸਮਝ ਆਈ, ਜੇ ਕੋਈ ਖੋਲ ਕੇ ਕਰੇ ਵਿਚਾਰ ਮੀਆਂ। ਜਿਹੜਾ ਦਿੱਲੀ ਤੋਂ ਗੱਲ ਮੁਕਾਉਣ ਪੁੱਜਾ, ਦੇਣੀ ਚਾਹੀਦੀ ਇਹਦੀ ਹੈ ਦਾਦ ਮੀਆਂ। ਜਿਹੜਾ ਦਿੱਲੀ ਤੋਂ ਗੱਲ ਮੁਕਾਉਣ ਪੁੱਜਾ, ਦੇਣੀ ਚਾਹੀਦੀ ਇਹਦੀ ਹੈ ਦਾਦ ਮੀਆਂ। ਉਦਾਂ ਦਿੱਲੀ ਦੇ ਵਿੱਚ ਜੋ ਵਰਤਿਆ ਸੀ ਜੁੱਤੀ ਕਾਂਡ ਉਹ ਲੋਕਾਂ ਨੂੰ ਯਾਦ ਮੀਆਂ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।